हिंदुस्तान तो ला के ते बहुत पुरानी मतलब चमन जती होया उथों आके साडी ये शाख छाल मारनी शुरू हुई। 12 साल बाद बाजी पाते सन। अच्छा ਤੇ ਫਿਰ ਜੋ ਅਸੀਂ ਪਿੰਡ ਨੂੰ ਕਹਿ ਦੇਣਾ ਉਹੋ ਹੀ ਸਾਨੂੰ ਦੇ ਦੇਣਾ। ਚੱਕ ਝੁਮਰੇ ਦੇ 85 ਪਿੰਡ ਨੇ ਨਾ, ਹਾਂਜੀ, ਇਹਨਾਂ ਦੇ ਵਿੱਚੋਂ ਮਤਲਬ 40 ਪਿੰਡਾਂ ਦੇ ਵਿੱਚ ਬੈਠੇ ਨੇ। ਮੇਰੇ ਪਿੰਡ ਦੇ ਜੋ ਮੈਂ ਆ, ਮੇਰਾ ਇੱਕ ਦੁਨੀਆ ਦੇ ਨਾਂ ਹੋਇਆ ਯਾਸੀਨ ਰਾਕਟ ਬਾਜੀਗਰ। अस्सलाम वालेकुम दोस्तों, सत श्री अकाल। मेरा नाम नासिर ढिल्लों। तुसीं इस वेले जुड़े हो साडे नाल पंजाबी लहर यूट्यूब चैनल ते। पंजाबी लहर यूट्यूब चैनल हमेशा कोशिश करदा दोवां पासे बसण वाले जिहड़े लोग ने, जिहड़े 77 वरियां तो एक दूजे तो विछड़े ने, उन्हां दी गलबात जिहड़ी वा तुहाडे तक रखी दी है। उन्हां नूं उन्हां सांझां नूं उस प्यार नूं दुबारा तो असर नौ बहाल करन दी कोशिश करी दी है। मैनूं बहुत सारे दोस्तां ने जिहड़े बाजीगर घर दे ने, फैमिली तो ने। बाजीगर पंजाब पूरे दे विच इधरला पंजाब होवे उधरला पंजाब होवे, ਜਿਹੜੀਆਂ ਪਿੰਡਾਂ 'ਚ ਬਾਜ਼ੀਆਂ ਪੈਂਦੀਆਂ ਐਵਰੀ ਈਅਰ, ਹਰ ਸਾਲ ਪਿੰਡਾਂ ਵਿੱਚ ਬਾਜ਼ੀਆਂ ਪੈਂਦੀਆਂ ਸਨ ਤੇ ਉਹ ਲੋਕ ਆਉਂਦੇ ਸਨ। ਤੇ ਮੈਨੂੰ ਬਹੁਤ ਸਾਰੇ ਦੋਸਤ ਨੇ ਬਾਜ਼ੀਗਰ ਫੈਮਿਲੀ ਤੋਂ ਬਿਲੋਂਗ ਕਰਦੇ ਨੇ, ਉਹਨਾਂ ਕਿਹਾ ਸੀ ਕਿ ਸਾਡੀ ਫੈਮਿਲੀ ਜਿਹੜੀਆਂ ਨੇ, ਸਾਡੀ ਬਰਾਦਰੀ ਜਿਹੜੀ ਪਾਕਿਸਤਾਨ ਦੇ ਵਿੱਚ ਆ, ਉਹਨਾਂ ਨਾਲ ਸਾਡੀ ਗੱਲਬਾਤ ਕਰਾਈ ਜਾਵੇ, ਉਹਨਾਂ ਦੇ ਰੂਬਰੂ ਕਰਾਇਆ ਜਾਵੇ। ਅੱਜ ਅਸੀਂ ਮੌਜੂਦ ਹਾਂ ਓਡਾ ਵਾਲਾ ਚੱਕ ਝੁਮਰਾ। ਇਸ ਵੇਲੇ ਅਸੀਂ ਦਰਬਾਰ ਸ਼ਰੀਫ ਤੇ ਆ, ਜਿੱਥੇ ਇਹ ਬਜ਼ੁਰਗ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਅੱਜ ਦੀ ਗੱਲਬਾਤ ਕਰਨੀ ਆ ਤੇ ਉਹ ਉਦੋਂ ਦਾ ਟਾਈਮ ਨੂੰ ਯਾਦ ਕਰਕੇ, ਜਿਹੜੀਆਂ ਉਧਰ ਇਹਨਾਂ ਦੀਆਂ ਫੈਮਲੀਆਂ ਬੈਠੀਆਂ ਨੇ, ਇੱਧਰ ਨੇ ਜਿਹੜੇ ਲੋਕ, ਉਹ ਕਿੱਥੇ ਕਿੱਥੇ ਬੈਠੇ ਨੇ, ਉਹਦੇ ਤੇ ਗੱਲਬਾਤ ਕਰਾਂਗੇ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਤੇ ਨਾਂ ਕੀ ਤੁਹਾਡਾ? ਮੇਰਾ ਨਾਂ ਯਾਸੀਨ ਹੈ। ਭਾਈ ਯਾਸੀਨ, ਇਹ ਦੱਸੋ ਵੀ ਤੁਸੀਂ ਇੱਧਰ ਦੇ ਜੇ ਕਿ ਉਧਰੋਂ ਉੱਠ ਕੇ ਆਏ? ਉਧਰੋਂ ਉੱਠ ਕੇ ਆਏ ਆ। ਕਿਹੜਾ ਉੱਥੇ ਪਿੰਡ ਉੱਥੇ ਗੋਂਦਰ ਪਿੰਡ। ਕੁੰਦਰ? ਗੋਂਦਰ ਕਿਹੜੇ ਜ਼ਿਲ੍ਹੇ 'ਚ? ਜ਼ਿਲ੍ਹਾ ਕਰਨਾਲ 'ਚ। ਕਰਨਾਲ ਲਾਗੇ ਗੋਂਦਰ ਦੇ ਕਿਹੜਾ ਏਰੀਆ ਪੈਂਦਾ, ਕੋਈ ਪਤਾ? ਉਹ ਨੀਸੰਗ, ਹਾਂ, ਦੂਸਰਾ ਜੁੰਡਲਾ, ਹਾਬੜੀ, ਕੁੰਡਰੀ, ਇਹ ਪਿੰਡ ਪੈਂਦੇ ਨੇ ਲਾਗੇ। ਅੱਛਾ ਤੁਸੀਂ ਪਾਰਟੀਸ਼ਨ ਵੇਲੇ ਆਏ ਤੁਸੀਂ ਵੀ? ਜਦੋਂ ਉਜਾੜੇ ਪਏ? ਹਾਂ, ਜਿਸ ਵੇਲੇ ਉਜਾੜੇ ਪਏ। ਅੱਛਾ, ਇਹ ਦੱਸੋ ਵੀ ਤੁਹਾਡੀ ਬਰਾਦਰੀ ਆ ਓਡਾਂ 'ਚ ਚੱਕ ਤੇ ਬੈਠੇ ਹੀ ਆ, ਤੁਸੀਂ ਕਿੰਨੇ ਘਰ ਓਡਾਂ 'ਚ ਚੱਕ ਬੈਠੇ? ਓਡਾਂ ਘਰ 'ਚ ਅਸੀਂ 3 ਭਰਾ ਬੈਠੇ ਆ, ਇੱਕ ਪਿਓ ਦੀ ਔਲਾਦ। ਕਿਹੜੇ ਬਾਬੇ ਦੀ ਔਲਾਦ? ਬਾਬੇ ਅਬਦੁਰਰਹਿਮਾਨ ਦੀ। ਅਬਦੁਰਰਹਿਮਾਨ। ਅੱਛਾ, ਵੀ ਇਹ ਦੱਸੋ ਹੋਰ ਪੰਜਾਬ 'ਚ, ਪਾਕਿਸਤਾਨ 'ਚ ਕਿੱਥੇ ਤੁਹਾਡੀ ਬਰਾਦਰੀ ਬਾਜੀਗਰ ਬੈਠੇ ਆ? ਸਾਡੀ ਬਰਾਦਰੀ ਮਤਲਬ ਇਹ ਜਿਹੜੇ ਚੱਕ ਝੁਮਰੇ ਦੇ 85 ਪਿੰਡ ਨੇ ਨਾ, ਹਾਂਜੀ, ਇਹਨਾਂ ਦੇ ਵਿੱਚੋਂ ਮਤਲਬ 40 ਪਿੰਡਾਂ ਦੇ ਵਿੱਚ ਬੈਠੇ ਨੇ। ਕਿਹੜੇ ਪਿੰਡ? ਭਰੋਕੀ, ਸੋਨਾ ਟੋਬਾ, ਦਾਊ ਵਾਲਾ, ਦੂਸਰਾ ਮਤਿਆਣੀ, ਘੰਮੀ, ਮਤਲਬ ਉਦੋਂ ਦਾਤਾ, ਬੁਰਜਾਂ, ਮਤਲਬ ਇਹਨਾਂ ਪਿੰਡਾਂ ਜਿਹੜੇ ਸਾਰੇ ਖਿਲਰੇ ਆ। ਇਹਨਾਂ ਪਿੰਡਾਂ 'ਚ ਬੈਠੇ ਬਹੁਤੇ ਤੁਹਾਡੇ ਬਾਜੀਗਰਾਂ ਦੇ ਘਰ? ਜੀ। ਅੱਛਾ, ਇੱਕ ਖਾਨਦਾਨੀ ਅੱਗੇ ਤੇ ਬਹੁਤ ਹੁੰਦਾ ਸੀ, ਹੁਣ ਪਿੰਡਾਂ 'ਚ ਘਟ ਗਿਆ। ਇਹ ਬਾਜੀ ਪੈਂਦੀ ਹੁੰਦੀ ਸੀ ਸਾਲ ਬਾਅਦ? ਜੀ ਬਿਲਕੁਲ ਪੈਂਦੀ ਹੁੰਦੀ ਸੀ, ਸਾਲ ਬਾਅਦ ਪਾਈ ਸੀ, 3 ਸਾਲ ਬਾਅਦ ਵੀ ਪੈਂਦੀ ਸੀ, 3 ਸਾਲ ਬਾਅਦ ਵੀ ਪੈਂਦੀ ਸੀ। ਹੁਣ ਵੀ ਜਾਂਦੇ ਹੋ ਕਿਤੇ? ਹੁਣ ਵੀ ਪੈਂਦੀ ਹੈ ਜੀ, ਹੁਣ ਵੀ ਪੈਂਦੀ ਆ ਇੱਧਰ, ਮਤਲਬ ਸ਼ਾਹੀਵਾਲ ਦੇ ਇਲਾਕੇ 'ਚ ਤੇ ਮੁਲਤਾਨ ਦੇ ਇਲਾਕੇ 'ਚ। ਇਹ ਇੱਧਰ ਜ਼ਿਆਦਾ ਰੁਝਾਨ ਉਧਰ ਹੈ, ਇੱਧਰ ਘੱਟ ਪੈਂਦੀ ਹੈ। ਇੱਧਰ ਹੁਣ ਜੇ ਆਪਾਂ ਲੈਲਪੁਰ, ਲਾਹੌਰ, ਇਹ ਏਰੀਆ ਘਟ ਗਿਆ, ਬਾਜੀ ਨਹੀਂ ਘਟ? ਨਹੀਂ, ਲਾਹੌਰ ਵੀ ਪੈਂਦੀ ਹੈ। ਮਤਲਬ ਇਹ ਜਿਹੜਾ ਫੈਸਲਾਬਾਦ ਦਾ ਏਰੀਆ ਨਾ, ਇਹਦੇ ਵਿੱਚ ਕੁਝ ਸਾਡੇ ਬਾਜੀਗਰ ਤਜਾਰਤਾਂ ਕਰਨ ਲੱਗ ਪਏ, ਮਤਲਬ ਹੋਰ ਕੰਮ ਕਰਨ ਲੱਗ ਪਏ, ਇਹ ਕੰਮ ਹੋ ਗਿਆ। ਅੱਛਾ, ਇਹ ਖਾਨਦਾਨੀ ਹੈ ਤੁਹਾਡਾ, ਪਹਿਲਾਂ ਤੋਂ ਕਰਦੇ ਹੋ? ਇਹ ਸਾਡਾ ਖਾਨਦਾਨੀ ਪੇਸ਼ਾ ਹੈ, ਬਚਪਨ ਤੋਂ, ਮਤਲਬ ਸਾਡੇ ਬਾਬੇ ਦਾਦੇ ਪੜਦਾਦੇ ਕਰਦੇ ਆਏ। ਅਰੇ ਤੁਸੀਂ ਨਿਆਣਿਆਂ ਨੂੰ ਸਿਖਾਉਂਦੇ ਤੁਸੀਂ ਇਹ ਵੀ? ਹਾਂ, ਜਿਵੇਂ ਜਿਮਨਾਸਟਿਕ ਸਿਖਾਉਂਦੇ ਆ। ਜਿਮਨਾਸਟਿਕ, ਜਿਸ ਤਰ੍ਹਾਂ ਜਿਮਨਾਸਟਿਕ ਹੁੰਦੀ ਹੈ ਨਾ, ਇਸ ਤਰ੍ਹਾਂ ਅਸੀਂ ਇਹਨਾਂ ਬੱਚਿਆਂ ਨੂੰ ਸਿਖਾਉਂਦੇ ਆ। ਇਹ ਕਿੰਨੇ 100 ਸਾਲ ਪੁਰਾਣੀ ਗੱਲ ਹੈ ਜਦੋਂ ਦੇ ਤੁਹਾਡੇ ਕੋਲ? ਕਿੱਥੋਂ ਤੱਕ ਤੁਹਾਨੂੰ ਪਤਾ ਕਿੰਨੀ ਪੁਰਾਣੀ ਤੁਹਾਡੇ ਖਾਨਦਾਨ? ਸਾਡੇ ਜੀ ਪਿੱਛੋਂ ਲੈ ਕੇ ਹਿੰਦੁਸਤਾਨ ਤੋਂ ਲਾ ਕੇ ਤੇ ਬਹੁਤ ਪੁਰਾਣੀ, ਮਤਲਬ ਚਮਨ ਜਤੀ ਹੋਇਆ, ਉਥੋਂ ਆ ਕੇ ਸਾਡੀ ਇਹ ਛਾਲ ਮਾਰਨ ਦੀ ਸ਼ੁਰੂ ਹੋਈ ਆ।
ਅੱਛਾ, ਇਹਦੇ ਨਾਲ ਲੱਤਾਂ ਬਾਹਾਂ ਵੀ ਵੇਖਣ ਲੱਗ ਪੈਂਦੇ ਉਹ ਮਤਲਬ ਜੀ ਮੈਂ ਬਹੁਤ ਵੱਡਾ ਕਾਰੀਗਰ ਹਾਂ ਲੱਤਾਂ ਬਾਹਾਂ ਦਾ, ਜੋੜਾਂ ਦਾ। ਤੇ ਆਪਣੀ ਲੱਤ ਨੂੰ ਕੀ ਹੋ ਗਿਆ? ਇਹ ਆਪਣੀ ਲੱਤ ਸਾਈਕਲ ਤੋਂ ਮੈਂ ਡਿੱਗਾ ਤੇ ਆਪਣੀ ਸਹੀ ਨਹੀਂ ਹੋਈ, ਲੋਕਾਂ ਦੀਆਂ ਵੇਂਦੇ ਜੇ। ਇਹ ਵੇਖੋ ਜੀ ਲੋਕਾਂ ਦੀਆਂ ਵੇਖਦੇ ਆ, ਪਰ ਇਹ ਮਤਲਬ ਇਸ ਚੀਜ਼ ਨੂੰ ਡਾਕਟਰ ਵੀ ਮੰਨੇਗਾ ਕਿ ਦੋਵੇਂ ਪਾਸਿਆਂ ਨੂੰ ਹਾਂਡੀ ਪਾਟ ਗਈ ਤੇ ਉਹਨੂੰ ਕੀ ਕਰੇਗਾ? ਉਹ ਧਾਗਾ ਉਹ ਪਾ ਨਹੀਂ ਸਕਦਾ, ਧਾਗਾ ਪਵੇ ਤੇ ਖਲੋਵੇ, ਹਾਂਡੀ ਦੇ ਮੂੰਹ ਬਣਨਗੇ। ਹੁਣ ਮੇਰੀ ਜਿਹੜੀ ਚੂਲੇ ਦੇ ਹਾਂਡੀ ਟੁੱਟ ਗਈ ਆ, ਇਹਦੇ ਮੂੰਹ ਬਣਨ ਡਏ ਆ। ਕੋਈ 10 ਦਿਨ ਜਾਂ 20 ਦਿਨ, ਮਹੀਨਾ ਲੱਗੇਗਾ। ਇਹ ਅੱਲਾ ਕਹੇਗਾ ਮੈਂ ਚੁੱਕੇ ਨੂੰ ਵਿੱਚ ਪਾ ਲਾਂਗਾ, ਠੀਕ ਹੋ ਜਾਏਗੀ। ਕਦੋਂ ਦੇ ਸੱਟ ਲੱਗੀ ਹੈ? ਇਹਨੂੰ 4 ਸਾਲ ਹੋ ਗਏ। 4 ਸਾਲ ਹੋ ਗਏ। ਅੱਛਾ, ਮੈਨੂੰ ਇਹ ਦੱਸੋ ਕਿ ਬਾਜੀਗਰਾਂ ਦੇ ਜਿਹੜੇ ਨਿਆਣੇ ਨੇ ਅੱਗੋਂ ਬਾਲ ਨੇ ਤੁਹਾਡੇ, ਆਹੋ ਉਹ ਵੀ ਤੁਹਾਡੇ ਇਸ ਪੇਸ਼ੇ ਦੇ ਨਾਲ ਵਾਬਸਤਾ ਹੋਣ ਦੀ ਖਾਹਿਸ਼ ਕਰਦੇ ਆ ਕਿ ਹੋਰ ਪਾਸੇ ਖਿਲਰਦੇ ਆ? ਨਹੀਂ, ਹੁਣ ਕੁਛ ਨਾ ਬਦਲ ਗਿਆ ਜ਼ਮਾਨਾ। ਹੁਣ ਨਾ ਕੋਈ ਆ ਵੇਖੋ ਢੋਲ ਰੱਖੇ ਆ। ਹੁਣ ਮੇਰੇ ਪੋਤਰੇ ਆ, ਇੱਕ 12 ਜਮਾਤ ਪੜਿਆ ਵਾ, ਇੱਕ 8 ਜਮਾਤ ਪੜਿਆ। ਹੁਣ ਉਹ ਜਿਵੇਂ ਪੱਪੂ ਸਾਹਿਬ ਵਜਾ ਰਹੇ ਨੇ ਢੋਲ, ਇਸ ਤਰ੍ਹਾਂ ਉਹ ਵੀ ਨਾਮੀ ਆ। ਫੈਸਲਾਬਾਦ ਦੇ ਵਿੱਚ ਉਹਦਾ ਦਫ਼ਤਰ ਆ, ਅਲੀ ਹੈਦਰ, ਉਹਦਾ ਵੀ ਦਫ਼ਤਰ ਆ। ਮਤਲਬ ਇਹ ਮੇਰੇ ਪੋਤਰੇ ਆ, ਇਹ ਦੁੱਧ ਦਾ ਕੰਮ ਕਰਦੇ ਆ। ਇਹ ਜਿਹੜੇ ਮੇਰੇ ਕੋਲ ਬੈਠੇ ਆ, ਇਹ ਦੁੱਧ ਦਾ ਕੰਮ ਕਰਦੇ ਆ। ਅੱਲਾਹ ਤਾਲਾ ਇਹਨਾਂ ਨੂੰ ਇਹਦੇ ਵਿੱਚ ਰੋਜੀ ਦੇ। ਉਧਰ ਵੀ ਤੁਸੀਂ ਬਾਜੀ ਬੂਜੀ ਪਾਉਂਦੇ ਹੋ ਹਿੰਦੁਸਤਾਨ ਵੀ? ਉਧਰ ਅਸੀਂ 12 ਸਾਲਾਂ ਬਾਅਦ ਬਾਜੀ ਪਾਉਂਦੇ ਸਾਂ। ਅੱਛਾ। ਤੇ ਫਿਰ ਜੋ ਅਸੀਂ ਪਿੰਡ ਨੂੰ ਕਹਿ ਦੇਣਾ ਉਹੀ ਸਾਨੂੰ ਦੇ ਦੇਣਾ। ਕਿਹੜੇ ਪਿੰਡ ਉਧਰ ਬਾਜੀ ਪਾਉਂਦੇ ਸੀ? ਉਧਰ ਅਸੀਂ ਜੂੰਡਲੇ ਚ, ਨਿਸੰਗ ਚ, ਗੋਂਦਰ ਚ, ਇਹ ਪਿੰਡ ਜਿਹੜੇ ਸਾਡੇ ਜੱਦੀ ਸੀਗੇ। ਤੁਹਾਡੇ ਕੀ ਦਾਦੇ ਦਾ ਕੀ ਨਾਂ? ਸਾਡੇ ਦਾਦੇ ਦਾ ਨਾਂ ਸੀ ਸਾਦੁੱਲੇ ਖਾਂ। ਸਾਦੁੱਲੇ ਖਾਂ? ਹਾਂ, ਦੁੱਲੇ ਖਾਂ ਲਾ ਲਓ। ਦੁੱਲੇ ਖਾਂ, ਠੀਕ ਹੈ। ਅੱਛਾ, ਜਦੋਂ ਪਾਰਟੀਸ਼ਨ ਵੇਲੇ ਇੱਧਰ ਆਏ ਤੇ ਕੁਝ ਘਰ ਉਧਰ ਵੀ ਰਹਿ ਗਏ ਤੁਹਾਡੇ ਬਾਜੀਗਰਾਂ ਦੇ? ਉਧਰ ਮੇਰੀ ਇੱਕ ਫੁੱਫੀ ਰਹਿ ਗਈ, ਯੂਪੀ ਜੇ। ਉਹਦਾ ਕੀ ਨਾਂ? ਉਹਦਾ ਨਾਂ ਸੀ ਰਸ਼ੀਦਾਂ। ਉਹ ਉੱਥੇ ਹੀ ਨੇ ਲੈ? ਉਹ ਉੱਥੇ ਹੀ ਆ। ਕੋਈ ਰਾਬਤਾ? ਉਹ ਰਾਬਤਾ ਜੀ ਮੇਰੇ ਨਾਲ ਤਾਂ ਕੋਈ ਨਹੀਂ ਉਹਨਾਂ ਦਾ। ਉਹ ਸਾਡੇ ਭਰਾ ਜਿਹੜੇ ਨੇ, ਮਤਲਬ ਮੇਰੇ ਭਤੀਜੇ, ਉਹਨਾਂ ਨਾਲ ਉਹਨਾਂ ਦਾ ਰਾਸਤਾ ਹੋ ਜਾਂਦਾ। ਤੇ ਬਾਕੀ ਉਹ ਸਾਰੇ ਜਿਹੜੇ ਇੰਡੀਆ 'ਚ ਹੈਗੇ ਆ, ਉਹ ਸਾਰੇ ਰੇਲਵੇ ਦੇ ਮਹਿਕਮੇ 'ਚ ਵੱਡੇ ਅਫਸਰ ਨੇ। ਅੱਛਾ, ਮੈਨੂੰ ਇਹ ਦੱਸੋ ਵੀ ਜਦੋਂ ਬਾਜੀ ਪਾਉਣ ਜਾਂਦੇ ਜੀ ਆ, ਉੱਥੇ ਦਿਨ ਤੇ ਟਾਈਮ ਤਾਂ ਬਹੁਤ ਲੱਗਦਾ ਵੀ ਟੋਇਆ ਕੱਢਣਾ, ਉਹ ਲਾਉਣਾ ਉੱਤੇ ਸਾਰਾ ਕੁਝ, ਤੇ ਕਮਾਈ ਕਿੰਨੀ ਕੁ ਹੋ ਜਾਂਦੀ ਹੈ ਇੱਕ ਪਿੰਡ 'ਚ? ਉਹ ਦੇਖੋ ਜੀ, ਜਿਸ ਵੇਲੇ ਅਸੀਂ ਜਾਂਦੇ ਆ ਪਿੰਡ 'ਚ, ਪਹਿਲੇ ਜਾ ਕੇ ਅਸੀਂ ਚੌਧਰੀਆਂ ਨੂੰ ਮਿਲਦੇ ਆ। ਉਹਨਾਂ ਚੌਧਰੀਆਂ ਨੂੰ ਮਿਲ ਕੇ ਤੇ ਫਿਰ ਉਹਨਾਂ ਦੇ ਨਾਲ ਉਹ ਕਰਨੀ ਗੱਲਬਾਤ, ਇਜਾਜ਼ਤ ਲੈ ਕੇ ਉਹਨਾਂ ਨੂੰ ਫਿਰ ਕਹਿਣਾ ਚੌਧਰੀ ਜੀ ਅਸੀਂ ਗੱਲ ਕਰੋ ਕਿਦਨ ਬਾਜੀ ਪਾਈਏ, ਸਾਨੂੰ ਦੱਸੋ। ਉਹਨਾਂ ਨੇ ਕਹਿਣਾ ਜੀ ਬਸ ਠੀਕ ਆ। ਇਹ ਜੀ ਪਿੰਡ ਜਿਹੜਾ ਨਾ, ਉਹ ਫਿਰ ਚੌਧਰੀਆਂ ਨੇ ਸਾਨੂੰ ਤਰੀਕ ਦੇਣੀ ਹੈ। ਅਸੀਂ ਚੌਧਰੀਆਂ ਨੂੰ ਕਹਿਣਾ ਚੌਧਰੀ ਸਾਨੂੰ ਇਹ ਕੁਛ ਦੇਣਾ, ਤੂੰ ਇੰਨੇ ਜੋਗਾ ਤੇ ਤੂੰ ਇੰਨਾ ਕੁਛ ਦੇਣਾ, ਤੂੰ ਇੰਨੇ ਜੋਗਾ ਇੰਨਾ ਕੁਛ ਦੇਣਾ। ਫਿਰ ਉਹ ਜਿਸ ਵੇਲੇ ਪਿੰਡ ਸਾਰਾ ਇਕੱਠਾ ਹੋ ਕੇ ਬਾਜੀ ਵਾਲੇ ਦਿਨ ਆ ਜਾਂਦਾ, ਅਸੀਂ ਫਿਰ ਬਾਜੀ ਪਾਉਂਦੇ ਆ। ਖੁਸ਼ ਹੋ ਜਾਂਦੇ ਨੇ ਅਗਲੇ, ਜੋ ਅਸੀਂ ਮੰਗਦੇ ਆ ਦੇ ਦਿੰਦੇ ਆ, ਜਿੰਨੀ ਖਰਚੀ ਦੇ ਮੁਤਾਬਕ। ਨਹੀਂ ਮਤਲਬ ਅੱਜ ਦੇ ਦੌਰ ਦੇ ਵਿੱਚ ਹੁਣ ਮਹਿੰਗਾ ਦੌਰ ਆ। ਹੁਣ ਤੇ ਬਾਬਾ ਉਹ ਜ਼ਮਾਨਾ ਵੀ ਸੀ ਜਦੋਂ ਸਾਨੂੰ 300 ਰੁਪਇਆ 200 ਰੁਪਇਆ 40 ਰੁਪਏ ਪਿੰਡ 'ਚ ਬਾਜੀ 'ਚ ਆਉਂਦੇ ਸੀ। ਹੁਣ ਉਹ ਵੀ ਜ਼ਮਾਨਾ ਜਿਹੜਾ 5 ਲੱਖ ਰੁਪਇਆ ਆ ਜਾਂਦਾ। ਅੱਛਾ। ਡੰਗਰ, ਮੱਝਾਂ। ਹੁਣ ਇੱਕ ਮੱਝ ਜਿਹੜੀ ਆ ਉਹ 8-9 ਹਜ਼ਾਰ ਲੱਖ ਦੀ ਹੁੰਦੀ ਆ। ਉਹ ਕੋਈ ਚੌਧਰੀ ਆ ਲੈ ਫਟਾਫਟ ਲੈ ਜਾ, ਉਹ ਦੂਸਰੇ ਨੇ ਫੜਾ ਦੇਣੀ। ਸੋਨੇ ਦੀਆਂ ਵਾਲੀਆਂ ਪਾ ਦੇਣੀਆਂ, ਬੂਠੀਆਂ ਪਾਣੀਆਂ, ਮਤਲਬ ਖੁਸ਼ ਹੋ ਗਏ ਵੀ ਇਹਨਾਂ ਹੋ ਕੇ। ਹੁਣ ਗਾਂ ਕਿੰਨੇ ਕੁ ਨਿਆਣੇ ਆਪਣੇ ਕਿੰਨੇ ਕੁ ਦੇ ਵਿੱਚ ਜਿਹੜਾ ਵੀ ਕੋਈ ਬਾਜੀ ਪਾਉਂਦੇ ਨੇ ਜਿਹਨਾਂ ਨੂੰ ਜਾਜ ਹੈ? ਹੁਣ ਤੈਨੂੰ ਮੈਂ ਦੱਸਾਂ ਕਿ ਜਿਹੜਾ ਮੇਰੇ ਪਿੰਡ ਦੇ ਜੋ ਮੈਂ ਆ, ਮੇਰਾ ਇੱਕ ਦੁਨੀਆ ਦੇ ਨਾਂ ਹੋਇਆ ਯਾਸੀਨ ਰਾਕਟ ਬਾਜੀਗਰ, ਮੇਰਾ ਦੁਨੀਆ ਦੇ ਨਾਂ ਹੋਇਆ। ਪਰ ਹੁਣ ਮੇਰੀ ਤੇ ਅੱਗੇ ਔਲਾਦ
ਤੇ ਖਤਮ ਹੋ ਗਏ। ਉਹ ਆਪਣੇ ਆਪਣੇ ਕੰਮਾਂ 'ਚ। ਉਹ ਬਾਤ ਤੈਨੂੰ ਦੱਸਿਆ ਨਹੀਂ ਕਿ ਉਹ ਕੋਈ ਢੋਲ ਵਜਾਉਂਦਾ, ਕੋਈ ਦੁੱਧ ਢੋਂਦਾ, ਹਾਂ ਕੋਈ ਕੁਛ ਕਰਦਾ। ਹਾਂ ਨਹੀਂ ਤੇ ਜਿਸ ਉਹ ਜ਼ਮਾਨਾ ਸੀ ਕਿ ਕਹਿੰਦੇ ਆ ਯਾਸੀਨ ਆ ਗਿਆ, ਮੁੰਡੇ ਕੱਚੇ ਛੱਡ ਕੇ ਨੱਸ ਜਾਂਦੇ ਹੁੰਦੇ। ਹਾਂ ਵੀ ਬਾਈ ਬਈ ਆਸੀਨ ਆ ਗਿਆ। ਹਾਂ ਭਾਈ ਮੈਨੂੰ ਇਹ ਨਹੀਂ ਸੀ ਪਤਾ ਥਾਂ ਨੂੰ ਆਉਣਾ ਕਿ ਮੈਂ ਤਾਂ ਨੂੰ ਹੀ ਜਾਣ ਦੀ ਕੋਸ਼ਿਸ਼ ਕਰਨੀ। ਵੀ ਉਹ ਆਖਿਆ ਆਂਦੇ ਨਾ ਵੀ ਉਹ ਮੰਜੀ ਰੱਖਦੇ, ਉਹ ਸਾਰੇ ਨਾਲ ਪਿੰਡ ਦਾ ਲੰਮਾ ਬੰਦਾ ਆ ਜੇ। ਲੰਮੇ ਬੰਦੇ ਦੀ ਇਹ ਤੇ ਦੇਖ ਲੈ ਕਿ ਜਿਸ ਪਿੰਡ ਦੇ ਬੰਦੇ ਧਾਂਦਲੇ ਦੇ ਵਿੱਚ ਇੱਕ ਬੰਦਾ ਕਹਿੰਦਾ ਸੀ ਕਿ ਮੈਂ ਨਾ ਹਿੰਦੂ ਬਾਜੀਗਰ ਟੱਪਣ ਦਿੱਤਾ ਨਾ ਮੁਸਲਮਾਨ ਬਾਜੀਗਰ ਟੱਪਣ ਦਿੱਤਾ। ਮੈਂ 15 ਦਿਨ ਮਿਹਨਤ ਮਾਰ ਕੇ ਮੈਂ ਉਹਦੇ ਹੱਥਾਂ 'ਚ ਡੰਡੇ ਪਵਾਤੇ, ਨਾ ਕਰ ਲਾ ਸਿੱਧੇ ਡੰਡੇ ਸਿੱਧੇ ਕਰ ਲਾ ਤੇ ਮੈਂ ਟੱਪਦਾ। ਮੈਂ ਕਿਹਾ ਹੁਣ ਗੱਲ ਕਰ। ਉਹ ਕਹਿੰਦਾ ਜੀ ਮੈਂ ਤੈਨੂੰ ਮੱਝ ਦਿੱਤੀ। ਅੱਛਾ ਕਿੰਨੇ ਕੁ ਫੁੱਟ ਉੱਚੀ ਬਾਜੀ ਲਾ ਲੈਂਦੇ ਹੋ, ਫੁੱਟਾਂ ਦਾ ਪਤਾ? ਮੇਰਾ 22 ਫੁੱਟ ਦਾ ਰਿਕਾਰਡ ਜਾਨੀਆਂ ਮੰਡੀ 'ਚ ਲੱਗਾ। ਅੱਛਾ 22 ਫੁੱਟ ਦਾ ਜਾਨੀਆਂ ਮੰਡੀ ਦੇ ਵਿੱਚ ਮੈਂ 22 ਫੁੱਟ ਉਤੋਂ ਦੀ ਆਇਆ। ਉਹ ਮਿੱਟੀ 'ਚ ਦੱਬੀ ਹੁੰਦੀ ਨਾਲ ਸੁਹਾਗਾ ਫੱਟੀ ਗੱਡੀ ਹੁੰਦੀ, ਉਹ ਲਚਕ ਦਿੰਦੀ ਫੱਟੀ। ਉਹ ਫੱਟੀ ਤੋਂ ਲੱਗ ਕੇ 22 ਫੁੱਟ ਕੇ ਜ਼ਮੀਨ ਤੋਂ ਲੱਗ ਕੇ? ਹਾਂ ਉਹ ਤਾਂ ਫੱਟੀ ਤੋਂ ਨਹੀਂ, ਉਹ ਜ਼ਮੀਨ ਤੋਂ ਹੀ ਸ਼ੁਰੂ ਹੁੰਦਾ। ਉਹਨਾਂ 22 ਫੁੱਟ ਦਾ ਤਾਂ ਲਾਇਆ ਹੁੰਦਾ, ਫੱਟੀ ਤੇ ਅਸੀਂ ਲਾਈ ਹੁੰਦੀ ਹੈ। 22 ਫੁੱਟ ਚਲੇ ਗਿਆ, ਉਹ 5 ਫੁੱਟ ਉਹ ਲਾ ਲਓ ਘਟ ਗਿਆ। ਮਤਲਬ ਉਹ 22 ਫੁੱਟ ਹੀ ਗਿਣਿਆ ਗਿਆ। ਅੱਛਾ ਇੱਧਰ ਫੈਸਲਾਬਾਦ 'ਚ ਘਰ ਤੁਸੀਂ ਦੱਸੇ, ਹੋਰ ਪੰਜਾਬ 'ਚ ਵੀ ਹੈ ਕਿਤੇ ਬੈਠੇ ਤੁਹਾਡੇ ਬਾਜੀਗਰ? ਉਹ ਤੇਰਾ ਸਾਹਿਬ ਭਲਾ ਕਰੇ, ਚੀਚਾ ਬਦਨੀ ਤੋਂ ਕੋਲ 58 ਚੱਕ ਬੈਠੇ। ਅਭੀ ਸਮਝ ਬੂਰੇ ਸ਼ਹਿਰ 'ਚ ਬੈਠੇ, ਮਤਲਬ ਉਹ ਕੀ ਪਿੰਡ 48 'ਚ ਬੈਠੇ, ਪੱਕੀ ਮੋੜ ਬਿਹਾੜੀ 15 'ਚ ਬੈਠੇ। ਇਹ ਮਤਲਬ ਪੰਜਾਬ ਪੂਰੇ 'ਚ ਖਿਲ ਰਹੇ ਸਾਰੇ ਪੰਜਾਬ 'ਚ ਪਤਾ ਨਹੀਂ ਕਿੰਨਾ ਕੋ ਘਰ ਹੁਣ ਤੱਕ ਗਿਣਿਆ ਵੀ ਨਹੀਂ ਜਾਂਦਾ, ਇੰਨਾ ਘਰ ਹੋ ਗਿਆ। ਅੱਛਾ ਜਿੱਥੋਂ ਤੁਸੀਂ ਉੱਠ ਕੇ ਆਏ ਜੇ ਗੋਂਦਰ 'ਚੋਂ, ਹਾਂ ਉੱਥੇ ਕਿਹੜੀ ਬਰਾਦਰੀ ਸੀ ਉਸ ਪਿੰਡ 'ਚ? ਰਾਜਪੂਤ, ਸਾਰੇ ਰਾਜਪੂਤ। ਉਹ ਰਾਜਪੂਤ ਇੱਧਰ ਕਿੱਧਰ ਆਏ? ਉਹ ਰਾਜਪੂਤ ਬੈਠੇ ਸਿੰਧ ਦੇ ਵਿੱਚ। ਸਿੰਧ? ਆਪ ਉਹ ਬਿੜਸ਼ਾ 'ਚ ਬੈਠੇ ਆ, ਆਪਦਾ ਲੱਤੇ ਬਟਿਆਈ ਉੱਥੇ ਬੈਠੇ ਆ। ਕੋਈ ਸਜਾਜਪੁਰ 'ਚ ਬੈਠੇ ਆ। ਉਹ ਥੋੜੇ ਜਿਹੇ ਘਰ ਇੱਥੇ ਮੁਲਤਾਨ ਆ ਕੇ ਬੈਠੇ, 7 ਚੱਕ ਲਾੜ ਤੇ ਥੋੜੇ ਘਰ ਇੱਧਰ ਨੀਸਨ ਸਾਰੀ ਆ ਬੈਠੀ ਹੈ ਇੱਥੇ ਸ਼ਾਹੀਵਾਲ। ਠੀਕ। ਅੱਛਾ ਤੇ ਉਹ ਗੋਂਦਰ ਪਿੰਡ 'ਚ ਹੋਰ ਕੋਈ ਬਰਾਦਰੀ ਹੈਗੀ ਸੀ? ਕੋਈ ਬਰਾਦਰੀ ਮੁਸਲਮਾਨ ਨਹੀਂ ਸੀ ਸਾਰੇ? ਮੁਸਲਮਾਨ ਨਹੀਂ, ਅੱਧੇ ਹਿੰਦੂ ਸੀ। 2 ਭਰਾ ਸੀ। ਉਹਨਾਂ ਦਾ ਕੀ ਨਾਂ ਹੈ? 2 ਭਰਾ ਸੀਗੇ, ਇੱਕ ਮੁਸਲਮਾਨ ਹੋ ਗਿਆ, ਇੱਕ ਹਿੰਦੂ ਹੋ ਗਿਆ। ਉਹਨਾਂ ਨਾਵਾਂ ਦਾ ਪਤਾ? ਉਹਨਾਂ ਦੇ ਨਾਵਾਂ ਦਾ ਕੋਈ ਪਤਾ। ਚਲੋ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡਾ। ਸੋ ਅੱਜ ਉਹ ਦੋਸਤ ਬਾਜੀਗਰ ਫੈਮਿਲੀ ਦੇ ਜਿਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਬਾਜੀਗਰਾਂ ਦੇ ਘਰਾਂ ਦਾ ਕੋਈ ਪਤਾ ਕਰਕੇ ਸਾਨੂੰ ਦੱਸਿਓ, ਉਹਨਾਂ ਵਾਸਤੇ ਅੱਜ ਦੀ ਵੀਡੀਓ। ਤੇ ਉਹ ਉਮੀਦ ਕਰਦੇ ਆ ਹੋਪਫੁਲੀ ਤੁਹਾਨੂੰ ਵਧੀਆ ਲੱਗੀ ਹੋਏਗੀ। ਸੋ ਕੋਸ਼ਿਸ਼ ਕਰਦੇ ਰਹੀਦਾ ਉਹਨਾਂ ਟੁੱਟਿਆਂ ਰਿਸ਼ਤਿਆਂ ਨੂੰ, ਟੁੱਟੀਆਂ ਤੰਦਾਂ ਨੂੰ ਦੁਬਾਰਾ ਤੋਂ ਜੋੜਨ ਦੀ।